सहाफ़ी गैर जानिबदार हो सकता है? रोबोट हो सकता है, सहाफ़ी नहीं हो सहाफ़ी नहीं हो सकता। सकता। नहीं हो सकता, नहीं हो सकता। बिल्कुल। मसलन मैं हाँ यह हो सकता है कि इस कमरे 'ਚ फर्ज करो कि 2 कुर्सियां ਪਈਆਂ ਨੇ ਤੇ ਮੈਂ ਅਗਰ ਇਸ ਕਮਰੇ ਦੇ ਬਾਰੇ 'ਚ ਖਬਰ ਬਣਾਉਣੀ ਹੈ ਤੇ ਉਹਦੇ 'ਚ ਮੈਂ 2 ਹੀ ਕੁਰਸੀਆਂ ਲਿਖਾਂਗਾ, 3 ਨਹੀਂ ਲਿਖਾਂਗਾ। ਉਹ ਤੇ ਫੈਕਟਸ ਹੋ ਗਿਆ ਨਾ। ਫੈਕਟਸ ਵਿੱਚ ਅਸਲ ਵਿੱਚ ਗੜਬੜ ਜਿਹੜੀ ਹੈ ਨਾ ਉਹ ਨਹੀਂ ਹੋਣੀ ਚਾਹੀਦੀ। ਬਾਕੀ ਫੈਕਟਸ ਦਾ ਜਿਹੜੀ ਸ਼ਰ੍ਹਾ ਹੈ ਜਾਂ ਐਕਸਪਲੇਨੇਸ਼ਨ ਹੈ ਜਾਂ ਤੁਹਾਡਾ ਪੁਆਇੰਟ ਆਫ ਵਿਊ ਹੈ ਉਹ ਇੱਕ ਵੱਖਰੀ ਸ਼ੈ ਹੈ। ਉਹ ਤੁਹਾਡਾ ਰਾਈਟ ਦਾ ਹੋ ਸਕਦਾ, ਫਲਾਣੇ ਦਾ ਲੈਫਟ ਦਾ ਹੋ ਸਕਦਾ, ਕਿਸੇ ਦਾ ਸੈਂਟਰ ਦਾ ਹੋ ਸਕਦਾ। ਤੇ ਫਿਰ ਹੈ ਕਿ ਜਾਣ ਬੁੱਝ ਕੇ ਹਕਾਇਕ ਨੂੰ ਤੋੜਨਾ ਮਰੋੜਨਾ ਕਿਸੇ ਇੱਕ ਦੇ ਹੱਕ 'ਚ ਜਾਂ ਕਿਸੇ ਇੱਕ ਦੇ ਖਿਲਾਫ ਉਹ ਬਦਿਆਨਤੀ ਹੈ। ਤੇ ਉਹ ਇੰਨੀ ਹੀ ਵੱਡੀ ਬਦਿਆਨਤੀ ਜਿੰਨਾ ਕੋਈ ਦੁਕਾਨਦਾਰ ਘੱਟ ਤੋਲਦਾ ਹੈ, ਹਾਂ, ਜਾਂ ਉਹਦੇ ਵੱਟੇ ਜਾਲੀ ਹੁੰਦੇ ਨੇ, ਜਾਂ ਵਿਖਾ ਕੁਛ ਰਿਹਾ ਦੇ ਕੁਛ ਰਿਹਾ, ਉਸੇ ਲੈਵਲ ਦੀ ਬਦਿਆਨਤੀ। ਤੇ ਉਹਦੇ ਵਾਸਤੇ ਸਾਫੀ ਹੋਣਾ ਜ਼ਰੂਰੀ ਨਹੀਂ ਹੈ। ਅਗਰ ਉਹ ਦੁਕਾਨਦਾਰ ਵੀ ਹੋਏਗਾ ਤੇ ਬੇਈਮਾਨ ਹੋਏਗਾ, ਸਾਫੀ ਵੀ ਹੋਏਗਾ ਤੇ ਬੇਈਮਾਨ। ਗੈਰ ਜਾਨਬਦਾਰੀ ਕੋਈ ਸ਼ੈ ਨਹੀਂ ਹੁੰਦੀ। ਪ੍ਰੋ ਪੀਪਲ ਹੋਣਾ ਲਾਜ਼ਮੀ ਹੈ। ਮਸਲਨ ਜਿਹੜੇ ਆਵਾਮ ਦੀ ਮਿਜ਼ਰੀਜ਼ ਹੈ, ਆਵਾਮ ਦੇ ਪ੍ਰੋਬਲਮ ਨੇ, ਆਵਾਮ ਦੇ ਖਾਬ ਨੇ, ਅਗਰ ਮੈਂ ਉਹਨਾਂ ਦੀ ਗੱਲ ਕਰਦਾ तो मेरे जहन 'ਚ कभी भी नहीं होगा कि मुखालिफ फरीक जो कि मेरे ख्याल में एक्सप्लाइटर है या जुल्म कर रहा है उसका भी पॉइंट ऑफ व्यू होना चाहिए। मैं ज़रूरी नहीं है कि मैं उसका पॉइंट ऑफ व्यू लूँ, इसलिए कि वो तो पूरी दुनिया को पता है। मसला नहीं है कि मैं फ़लस्तीनी जो हैं गज़ा के उनकी तभी कि मैं कवरेज कर सकता हूँ जब मैं इसराइल का भी पॉइंट ऑफ व्यू लूँ। नो, बिल्कुल ज़रूरी नहीं है। तो इस तरह की हो सकता है कि किसी और माइंड में ये जानिबदारी हो, लेकिन मेरे ख्याल में ये गैर जानिबदारी ही है। गैर जानिबदारी है मतलब मेरे हिसाब से हाँ, कि इसलिए कि एक चीज़ वाज़े नज़र आ रही है कि आप कातिल का भी पॉइंट ऑफ व्यू लें, मकतूल का भी लें, ये यार ये क्या बात है। तो इस तरह मैं चीज़ों को देखता हूँ। अच्छा, गैर जानिबदार भी तो एक बहुत ही आइडियल टर्म है ਜਿਹੜੀ ਕਿਧਰੇ ਐਗਜ਼ਿਸਟ ਨਹੀਂ ਉਹ ਬੇਕਾਰ ਟਰਮ ਹੈ, ਬੇਕਾਰ ਹੈ। ਮਤਲਬ ਤੁਸੀਂ ਕਿਧਰੇ ਨਾ ਕਿਧਰੇ ਉਹ ਜ਼ਾਲਿਮ ਦੇ ਖਿਲਾਫ ਮਜ਼ਲੂਮ ਦਾ ਸਾਥ ਦੇ ਰਹੇ ਹੋ। अच्छा, जालिम भी कंडीशनल है, मजलूम भी कंडीशनल है। यस, मतलब एक दे नज़दीक मैं जालिम हाँ, दूजे दे नज़दीक मैं मजलूम हाँ। तो जालिम कदों मजलूम बन जाएगा पता नहीं, तारीख भरी हुई है ऐसियां मसालां। तो यह चीज़ां जिहड़ियां ने फ्लक्चुएट करदियां रहिंदियां ने। हाँ, लेकिन है कि अगर तुहाडे अंदरों यह गवाही आ रही है कि यार इस खबर या इस तजज़िये मैं डंडी नहीं मारी या फलाने नूं मैं बेजा किस्म का फेवर नहीं दिता, तो मेरे हिसाब नाल जायज़ है। जायज़ है। सवाल मेरा फिर उत्थे ही है कि साढ़े हाँ जिहड़ा एक सहाफ़ी दी ट्रेनिंग है ਉਹਦੇ ਵਿੱਚ ਮਤਲਬ ਮੈਂ ਬੜੇ ਬੜੇ ਪੜ੍ਹੇ ਲਿਖੇ ਵੇਖੇ ਨੇ ਉਹ ਸਾਈਡ ਲੈ ਜਾਂਦੇ ਨੇ ਔਰ ਉਹ ਸਾਫ਼ ਨਜ਼ਰ ਆ ਰਿਹਾ ਹੁੰਦਾ। ਉਹਦਾ ਟ੍ਰੇਨਿੰਗ ਨਾਲ ਤਾਲੁਕ ਨਹੀਂ ਹੈਗਾ। ਉਹਦਾ ਕਿਹਦੇ ਨਾਲ ਤਾਲੁਕ ਹੈ? ਉਹਦਾ ਤੁਹਾਡੇ ਜ਼ਮੀਰ ਨਾਲ ਤਾਲੁਕ ਹੈ, ਤੁਹਾਡੇ ਮਫਾਦਾਤ ਦੇ ਨਾਲ ਤਾਲੁਕ ਹੈ, ਤੁਹਾਡੇ ਖੌਫ ਤੇ ਬਹਾਦਰੀ ਤੁਹਾਡੇ ਅੰਦਰ ਜਿੰਨੀ ਵੀ ਹੈ ਉਹਦੇ ਨਾਲ ਤਾਲੁਕ ਹੈ। ਤੁਸੀਂ ਪੂਰਾ ਸੱਚ ਨਹੀਂ ਬੋਲ ਸਕਦੇ ਤੇ ਜਾਂ ਤਾਂ ਚੁੱਪ ਕਰ ਜਾਓ ਜਾਂ ਫਿਰ ਉਹਦੇ ਝੂਠ ਥੋੜ੍ਹਾ ਰਲਾ ਦਿਓ। ਬਹੁਤ ਸਾਰੇ ਫੈਕਟਰਸ ਨਾਲ ਉਹਦਾ ਤਾਲੁਕ ਹੁੰਦਾ ਹੈ। ਤੇ ਕੋਈ ਵੀ ਬੰਦਾ ਦੁਨੀਆ 'ਚ ਖਾਲਿਸ ਤੇ ਨਹੀਂ ਹੁੰਦਾ ਨਾ। ਖਾਲਿਸ ਤੇ ਨਹੀਂ ਹੁੰਦਾ, ਲੇਕਿਨ ਤੁਸੀਂ ਕੰਪੈਰੀਟਿਵ ਦੂਸਰੇ ਮੁਲਕਾਂ ਨੂੰ ਅਗਰ ਵੇਖੋ ਤਾਂ ਈਵਨ ਇਜ਼ਰਾਈਲ ਤੱਕ ਵਿੱਚ ਤੁਹਾਨੂੰ ਸੇਨ ਵੌਇਸਿਸ ਲੱਭ ਜਾਂਦੀਆਂ। ਹਾਂ ਬਿਲਕੁਲ ਠੀਕ ਹੈ, ਜਿਹੜੇ ਗੱਲ ਕਰ ਰਹੇ ਨੇ ਐਕੈਡੈਮਿਕਲੀ ਗੱਲ ਕਰ ਰਹੇ ਨੇ, ਮਜ਼ਾ ਆਉਂਦਾ ਉਹਨਾਂ ਨੂੰ ਸੁਣ ਕੇ। ਇੱਥੇ ਉਹ ਆਵਾਜ਼ਾਂ ਨਹੀਂ ਹੋ ਸਕਦੀਆਂ ਹੈਗੀਆਂ ਉਸ ਤਰ੍ਹਾਂ ਨਹੀਂ ਨੇ। ਦੇਖੋ ਦੁਨੀਆ 'ਚ ਸੇਨ ਵੌਇਸਿਸ ਹਮੇਸ਼ਾ ਮਾਈਨੋਰਿਟੀ 'ਚ ਹੁੰਦੀਆਂ ਨੇ। ਹਾਂ, ਇਹ ਗੱਲ ਹੈ। ਯੈਸ, ਤੇ ਉਹਨੇ ਰੇਸ਼ੋ 'ਚ ਇੱਥੇ ਵੀ ਹੈਗੀਆਂ। ਅੱਛਾ, ਔਰ ਦੂਜੀ ਗੱਲ ਹੈ ਕਿ ਮੇਨ ਸਟ੍ਰੀਮ ਮੀਡੀਆ 'ਤੇ ਤੁਹਾਨੂੰ ਨਾ ਨਜ਼ਰ ਆਉਣ। ਹਾਂ, ਠੀਕ ਹੈ। ਤੇ ਉਹ ਸੋਸ਼ਲ ਮੀਡੀਆ ਦੀ ਰਾਹ ਹੈ, ਉੱਥੇ ਵੀ ਨਾ ਹੋਣ ਤੇ ਉਹਨਾਂ ਦੀ ਜਿਹੜੀ ਬੈਠਕਾਂ ਦੀ ਗੁਫ਼ਤਗੂ ਹੈ ਉਹਦੇ ਵਿੱਚ ਚੱਲ ਰਹੀ ਹੈ। ਤੇ ਮੇਰਾ ਨਹੀਂ ਖਿਆਲ ਕਿ ਸੇਨ ਵੌਇਸਿਸ ਕਿਸੇ ਵੀ ਦੌਰ 'ਚ ਮੁੱਕ ਗਈਆਂ ਹੋਣਗੀਆਂ। ਔਰ ਅਲੱਗ ਗੱਲ ਹੈ ਕਿ ਤੁਹਾਡਾ ਰਾਬਤਾ ਨਾ ਹੋਵੇ ਉਹਨਾਂ ਨਾਲ ਤੇ ਤੁਸੀਂ ਨਹੀਂ ਪਹੁੰਚੋ। ਹਾਂ, ਲੇਕਿਨ ਸੇਨ ਵੌਇਸਿਸ ਤੇ ਹੁੰਦੀਆਂ ਨੇ। ਤੁਸੀਂ ਜਿੱਥੋਂ ਤੱਕ ਰਿਪੋਰਟਿੰਗ ਕੀਤੀ
ਉਹਦੇ ਵਿੱਚ ਕੋਈ ਵੀ ਨਾਰਮਲ ਰਿਪੋਰਟਿੰਗ ਸ਼ਾਮਿਲ ਨਹੀਂ ਹੈ। ਡੇ ਟੂ ਡੇ ਮੈਂ ਕਦੀ ਨਹੀਂ ਕੀਤੀ, ਮਸਲਨ ਕ੍ਰਾਈਮ ਰਿਪੋਰਟਿੰਗ ਹੋਈ ਜਾਂ ਜਰਨਲ ਰਿਪੋਰਟਿੰਗ ਹੋਈ, ਉਹ ਨਹੀਂ, ਅਸਾਈਨਮੈਂਟ ਬੇਸਡ ਕੀਤੀ ਹੈ। ਅਸਾਈਨਮੈਂਟ ਬੇਸਡ, ਔਰ ਅਸਾਈਨਮੈਂਟ ਬੇਸਡ ਵੀ ਹੋਵੇ ਜਿੱਥੇ ਜੰਗ ਲੱਗੀ ਹੋਏ, ਜਿੱਥੇ ਕੋਈ ਹਾਂ ਆਫਤ ਆਈ ਹੋਏ, ਇਲੈਕਸ਼ਨ ਵੀ ਕਵਰ ਇਲੈਕਸ਼ਨ ਕੀਤੇ ਨੇ। ਹੋਏ, ਹਾਂ ਮਤਲਬ ਵੱਡਾ ਕੰਮ ਹੋਵੇ। ਵੱਡਾ ਕੰਮ। ਅੱਛਾ, ਨਾਰਮਲ ਰੂਟੀਨ ਤੁਹਾਨੂੰ ਉਂਝ ਵੀ ਫੈਸੀਨੇਟ ਨਹੀਂ ਕਰਦੀ? ਨਹੀਂ ਮੈਂ ਮਿਸਫਿਟ ਹਾਂ ਉਹਦੇ ਵਾਸਤੇ। ਮਿਸਫਿਟ ਹੋ? ਮਸਲਨ ਮੈਂ ਅਗਰ ਮੈਨੂੰ ਦੇ ਦੇਣ ਜੀ ਕ੍ਰਾਈਮ ਦੀ ਬੀਟ ਕਰੋ ਤੁਸੀਂ, ਤੇ ਮੈਂ ਤੇ ਉਸ ਤੋਂ ਨਹੀਂ ਕਰ ਸਕਾਂਗਾ, ਮੈਂ ਘਰ ਬਹਿ ਜਾਵਾਂਗਾ। ਇਸ ਵਾਸਤੇ ਕਿ ਉਹ ਸਕਿੱਲਸ ਔਰ ਟੈਂਪਰਾਮੈਂਟ ਜਿਹੜਾ ਡੇ ਟੂ ਡੇ ਰਿਪੋਰਟਿੰਗ ਦਾ ਉਹ ਮੇਰੇ 'ਚ ਹੈ ਹੀ ਨਹੀਂ। ਅੱਛਾ, ਪਹਿਲਾ ਜਿਹੜਾ ਤੁਹਾਨੂੰ ਅਸਾਈਨਮੈਂਟ ਮਿਲਿਆ ਸੀ ਉਹ ਕਿਹੜਾ ਸੀ ਰਿਪੋਰਟਿੰਗ ਦਾ? ਰਿਪੋਰਟਿੰਗ ਅਗਰ ਅਖਬਾਰਾਂ ਦੀ ਗੱਲ ਕਰੋ ਨਹੀਂ, ਮੈਂ ਇਹ ਗੱਲ BBC ਦੀ ਗੱਲ ਕਰ ਰਹੇ ਹੋ? BBC ਦੀ, ਔਰ ਜਿਹੜੀ ਵਾਰ ਰਿਪੋਰਟਿੰਗ ਜਾਂ ਇਹ ਤੇ ਸਾਰੇ BBC ਦੇ ਪਲੇਟਫਾਰਮ ਤੇ ਮੈਂ ਕੀਤੀ। ਪਹਿਲਾ ਮੇਰਾ ਸੀ ਅਸਾਈਨਮੈਂਟ, ਮੈਂ ਗਿਆ 94 ਵਿੱਚ ਇੱਥੇ ਆਇਆ ਸਾਂ ਲੰਡਨ ਤੋਂ ਪਾਕਿਸਤਾਨ। ਉਸ ਜ਼ਮਾਨੇ 'ਚ ਨਵਾਂ ਏਡਸ ਦਾ ਮਸਲਾ ਸੀ, HIV ਦਾ, ਕਿ ਉਹ ਫੈਲ ਰਿਹਾ ਹੈ। ਤੇ ਉਹਨਾਂ ਨੇ BBC ਐਜੂਕੇਸ਼ਨ ਟਰਸਟ ਸੀ, ਉਹਨੇ ਮੈਨੂੰ ਇੱਕ ਅਸਾਈਨਮੈਂਟ ਦਿੱਤਾ ਕਿ ਤੁਸੀਂ ਪਾਕਿਸਤਾਨ ਜਾ ਕੇ ਇੱਕ ਸੀਰੀਜ਼ ਬਣਾਓ ਇਹਦੇ 'ਤੇ ਨਾ 8 ਐਪੀਸੋਡ ਦੀ, ਕਿ ਉੱਥੇ ਕਿਸ ਹੱਦ ਤੱਕ ਲੋਕ ਇਸ ਦੇ ਨਾਲ ਅਵੇਅਰ ਨੇ, ਜੁੜੇ ਹੋਏ ਨੇ, ਤੇ ਕੀ ਮਿਸਇਨਫੋਰਮੇਸ਼ਨ ਨੇ ਜਾਂ ਕਨਸੈਪਟ ਹੀ ਨਹੀਂ ਹੈਗਾ ਕਿ ਏਡਸ ਜਾਂ HIV ਕੀ ਹੁੰਦਾ ਹੈ, ਕਿਸ ਤਰ੍ਹਾਂ ਫੈਲਦਾ। ਤੇ ਉਹ ਪਿਓਰ ਐਜੂਕੇਸ਼ਨਲ ਕੰਮ ਸੀ, ਤੇ ਉਹ ਮੈਂ ਕੀਤਾ। ਫਿਰ ਇੱਥੇ ਆਮ ਲੋਕਾਂ ਨੂੰ ਮਿਲਿਆ, ਮੈਡੀਕਲ ਪ੍ਰੋਫੈਸ਼ਨ ਦੇ ਲੋਕਾਂ ਨੂੰ ਮਿਲਿਆ, ਜਿਹੜੇ ਵਲਨਰੇਬਲ ਗਰੁੱਪਸ ਸਨ, ਜਿਸ ਤਰ੍ਹਾਂ ਡਰਾਈਵਰਸ, ਟਰਾਂਸਪੋਰਟ ਵਾਲੇ, ਜਾਂ ਡਿਸਪੋਜ਼ੇਬਲ ਸਿਰਿੰਜਸ ਵਗੈਰਾ ਦਾ, ਸੈਕਚੁਅਲ ਕੰਟੈਕਟਸ ਵਗੈਰਾ ਦਾ। ਤੁਸੀਂ ਬੱਸਾਂ ਦੇ ਅੱਡੇ ਤੇ ਵੀ ਜਾਂਦੇ ਸੀ? ਹਾਂ, ਹਰ ਜਿੱਥੇ ਵੀ ਉਹਨਾਂ ਨੇ ਕਿਹਾ ਕਿ ਵਲਨਰੇਬਲ ਗਰੁੱਪਸ ਨੇ ਜਿਹੜੇ ਰਿਸਕ ਵਿੱਚ ਹੈਗੇ, ਉਹ ਸਾਰਿਆਂ ਨੂੰ ਮੈਂ ਮਿਲਿਆ। ਮੇਰੀ ਆਪਣੀ ਵੀ ਐਜੂਕੇਸ਼ਨ ਹੋਈ, ਉਹ ਮੇਰਾ ਪਹਿਲਾ ਅਸਾਈਨਮੈਂਟ ਸੀ ਉਹਦਾ। ਤੇ ਉਹਦੇ ਬਾਅਦ ਫਿਰ ਇੱਕ ਅਸਾਈਨਮੈਂਟ ਬੰਗਲਾਦੇਸ਼ ਵਿੱਚ ਮਿਲਿਆ ਸੀ, ਉਹ ਵੀ ਹੈਲਥ ਤੋਂ ਰਿਲੇਟਿਡ ਸੀ, 94-95 ਵਿੱਚ। ਫਿਰ 2004 ਦਾ ਇੰਡੀਅਨ ਇਲੈਕਸ਼ਨ ਸੀ, ਉਹ ਮੈਂ ਕਵਰ ਕੀਤਾ ਇੰਡੀਆ ਜਾ ਕੇ। ਉਸੇ ਤਰ੍ਹਾਂ 2009 ਦਾ ਇਲੈਕਸ਼ਨ ਵੀ ਕਵਰ ਕੀਤਾ। ਵਿੱਚ 2005 ਦਾ ਜ਼ਲਜ਼ਲਾ ਆ ਗਿਆ ਸੀ ਪਾਕਿਸਤਾਨ ਵਿੱਚ, ਉੱਥੇ 3 ਮਹੀਨੇ ਫੀਲਡ ਵਿੱਚ ਰਿਹਾ ਮੈਂ। ਫਿਰ ਇਸੇ ਦੌਰਾਨ 2006 'ਚ ਲਬਨਾਨ ਵਿੱਚ ਹਿਜ਼ਬੁੱਲਾ ਤੇ ਇਸਰਾਈਲ ਦਾ ਬਹੁਤ ਵੱਡਾ ਮਾਰਕਾ ਹੋਇਆ ਸੀ, ਉੱਥੇ ਚਲਾ ਗਿਆ। ਤੇ ਫਿਰ ਉਹ ਸਾਰੇ ਇਲਾਕੇ ਸਨ ਜਿਹੜੇ ਹੁਣ ਨਹੀਂ ਰਹੇ। ਹਾਂ, ਤੇ ਫਿਰ 2003 ਦੀ ਜਿਹੜੀ ਗਲਫ ਵਾਰ ਸੀ, ਜਿਹਦੇ 'ਚ ਸਦਾਮ ਹੁਸੈਨ ਨੂੰ ਬਰਤਰਫ ਕੀਤਾ ਗਿਆ ਸੀ, ਉਹ ਕਵਰੇਜ ਕੀਤੀ ਇਜਿਪਟ ਤੋਂ, ਟਰਕੀ ਤੋਂ, ਖੁਦ ਇਰਾਕ ਵਿੱਚ ਜਾ ਕੇ। ਤੇ ਇਸ ਤਰ੍ਹਾਂ ਦਾ ਚੀਜ਼ਾਂ ਜਿਹੜੀਆਂ ਨੇ ਨਾ, ਜਿਹੜੀਆਂ ਚੈਲੰਜਿੰਗ ਹੋਣ। ਹੁਣ ਮਸਲਨ ਮੈਂ ਅੱਜ ਪੜ੍ਹਿਆ ਸੀ ਸਾਊਥ ਲਬਨਾਨ ਵਿੱਚ ਇਸਰਾਈਲੀ ਬੰਬਾਰਡਮੈਂਟ ਹੋਈ ਹੈ, ਤੇ ਉੱਥੇ ਤਾਇਰ ਇੱਕ ਜਗ੍ਹਾ ਹੈ, ਤਾਇਰ ਵਿੱਚ ਮੈਂ ਰਿਹਾ ਕੋਈ 1 ਹਫ਼ਤਾ। ਤੇ ਮੈਨੂੰ ਬੜਾ ਦੁੱਖ ਸੀ ਯਾਰ। ਉਹ ਜਿਹੜੇ CNN ਵਗੈਰਾ 'ਤੇ ਮੈਂ ਰਿਪੋਰਟਿੰਗ ਵਗਾਈ, ਉਹ ਪੂਰਾ ਇਲਾਕਾ ਜਿਹੜਾ ਜਿੱਥੇ ਮੈਂ ਸਾਹਿਲ ਦੇ ਨਾਲ ਘੁੰਮਦਾ ਸੀ, ਜਾਂ ਉਹ ਉੱਥੇ ਹੋਟਲ ਵੀ ਸੀ, ਸਾਰਾ ਖ਼ਤਮ ਹੋ ਗਿਆ। ਤੇ ਉਹ ਇੱਕ ਪਰਸਨਲ ਇੱਕ ਲਿੰਕ ਬਣ ਜਾਂਦਾ ਹੈ ਕਿ ਮੈਂ ਯਾਰ ਇੱਥੇ ਰਹਿ ਚੁੱਕੇ ਹਾਂ, ਤੇ ਹੁਣ ਦੇਖੋ ਤਬਾਹ ਹੋ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਇਹ ਅਸਾਈਨਮੈਂਟਸ ਵਗੈਰਾ ਕੀਤੇ ਨੇ, ਜਿਹੜੇ ਕੀ ਕਹਿਣਾ ਚਾਹੀਦਾ ਹੈ ਕਿ ਜਿਹੜਾ ਕੰਫਰਟ ਜ਼ੋਨ ਤੁਹਾਡਾ ਹੈ, ਤੋਂ ਨਿਕਲ ਕੇ, ਉੱਥੋਂ ਨਿਕਲ ਕੇ ਤਾਂ ਕਿ ਤੁਹਾਨੂੰ ਕੋਈ ਸਿੱਖਣ ਦਾ ਮੌਕਾ ਮਿਲੇ। ਹਾਂ, ਲੇਕਿਨ ਮਤਲਬ ਜਿਵੇਂ ਤੁਸੀਂ ਇਰਾਕ ਗਏ, ਇਰਾਕ ਦਾ ਤੁਸੀਂ ਇੱਕ ਕਿੱਸਾ ਲਿਖਿਆ ਬੱਚੇ ਦਾ ਮਿਊਜ਼ਿਕ ਵਾਲਾ। ਹਾਂ, ਉਹ ਬਗਦਾਦ ਦਾ ਮਿਊਜ਼ਿਕ ਸਕੂਲ ਸੀ। ਹਾਂ, ਮਿਊਜ਼ਿਕ ਸਕੂਲ ਸੀ, ਉਹ ਜ਼ਰਾ ਸੁਣਾਓ। ਉਹ ਤਬਾਹ ਸੀ, ਜ਼ਾਹਿਰ ਹੈ, ਅਮਰੀਕਨ ਫੌਜ ਦਾ ਪੂਰਾ ਕਬਜ਼ਾ ਸੀ ਸ਼ਹਿਰ ਦੇ ਉੱਤੇ। ਤੇ ਹਰ ਜਿਹੜਾ ਇੰਸਟੀਟਿਊਸ਼ਨ ਹੈ ਉਹ ਇਟ ਵਾਜ਼ ਇਨ ਡਿਸਰੇ। ਤੇ ਕਿਸੇ ਨੇ ਕਿਹਾ ਬਗਦਾਦ ਸਕੂਲ ਆਫ ਮਿਊਜ਼ਿਕ, ਉੱਥੇ ਮੈਂ ਗਿਆ ਤੇ ਇੰਸਟਰੂਮੈਂਟ ਭੰਨੇ ਹੋਏ, ਲੁੱਟਮਾਰ ਬਹੁਤ ਹੋਈ ਸੀ ਉਸ ਜ਼ਮਾਨੇ 'ਚ। ਅਪ੍ਰੈਲ ਵਿੱਚ ਸਦਾਮ ਹੁਸੈਨ ਬਰਤਰਫ ਹੋਇਆ ਸੀ, ਤੇ 10 ਦਿਨ ਬਾਅਦ ਮੈਂ ਗਿਆ ਤੇ ਲਾਇਬ੍ਰੇਰੀਆਂ ਲੁੱਟੀਆਂ ਹੋਈਆਂ, ਮਿਊਜ਼ੀਅਮਸ ਲੁੱਟੇ ਹੋਏ, ਉਹ ਸਕੂਲ ਆਫ ਮਿਊਜ਼ਿਕ ਵੀ ਸੀ। ਉੱਥੇ ਵੇਖਿਆ ਕਿ ਇੱਕ ਟੀਚਰ ਜਿਹੜਾ ਹੈ ਉਹ ਕੋਈ ਟੁੱਟਿਆ ਹੋਇਆ ਪਿਆਨੋ, ਉਹਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੇ।
ਤੇ ਮੈਂ ਉੱਥੇ ਜਾ ਕੇ ਬਹਿ ਗਿਆ ਤੇ ਉਹ ਇੱਕ ਬੱਚਾ ਵੀ ਸੀ ਕੋਈ 10-11 ਸਾਲ ਦਾ। ਉਹ ਮੈਂ ਕਿਹਾ ਕੀ ਹੈ ਇਹ ਤੇ ਟੁੱਟ ਗਿਆ। ਕਹਿੰਦਾ ਯਾਰ ਇਹ ਬੱਚਾ ਬੜਾ ਜ਼ਿੱਦੀ ਹੈ, ਕਹਿ ਰਿਹਾ ਨਹੀਂ ਮੈਂ ਘਰ ਬੈਠਾ ਬੋਰ ਹੋ ਰਿਹਾ ਤੇ ਮੈਂ ਵਜਾਣਾ ਤੇ ਮੈਂ ਉਹਦੀ ਮੈਂ ਕਿਹਾ ਕੌਣ ਹੈ? ਕਹਿੰਦਾ ਮੇਰਾ ਸ਼ਾਗਿਰਦ ਹੈ। ਖੈਰ ਉਹਨੇ ਕਿਸੇ ਤਰ੍ਹਾਂ ਬੇਸੁਰਾ ਹੀ ਸੀ ਲੇਕਿਨ ਹੈ ਕਿ ਉਹਨੇ ਉਹਦੇ ਵਾਸਤੇ ਬੱਚੇ ਵਾਸਤੇ ਠੀਕ ਕਰ ਦਿੱਤਾ ਤੇ ਬੱਚੇ ਨੇ ਵਜਾਇਆ ਤੇ ਉਹ ਬੜਾ ਖੁਸ਼ ਹੋ ਗਿਆ ਬੱਚਾ ਨਾ ਕਿ ਚਲੋ ਜੀ ਮੈਂ ਅੱਜ ਇਹ ਕੰਮ ਕਰ ਲਿਆ। ਤੇ ਫਿਰ ਮੈਂ ਉਹਨੂੰ ਰਿਕਾਰਡ ਕੀਤਾ, ਉਹਨੇ ਜੋ ਵੀ ਮਿਊਜ਼ਿਕ ਵਜਾਇਆ ਤੇ ਫਿਰ ਬੱਚਾ ਜਿਹੜਾ ਉਹ ਚਲਾ ਗਿਆ ਤੇ ਉਹਨੇ ਕਿਹਾ ਕਿ ਯਾਰ ਇਹ ਗੱਲ ਐਵੇਂ ਕਿ ਇਹ ਜਿਹੜਾ ਨਾ ਬੱਚਾ ਇਹ ਕੋਈ 6-7 ਮਹੀਨੇ ਹੋਰ ਜ਼ਿੰਦਾ ਰਹੇਗਾ। ਉਹਦੀ ਵਜ੍ਹਾ ਹੈ ਕਿ ਇਹਨੂੰ ਬਲੱਡ ਕੈਂਸਰ ਟਰਮੀਨਲ ਸਟੇਜ 'ਤੇ ਹੈ ਤੇ ਮੈਂ ਕਿਸੇ ਸ਼ਾਇਦ ਤੇ ਇਹਨੂੰ ਨਾ ਨਹੀਂ ਕਰਦਾ ਤੇ ਲੇਕਿਨ ਇਹਨੂੰ ਵੀ ਇਹ ਗੱਲ ਪਤਾ ਹੈ। ਲੇਕਿਨ ਮੈਂ ਇਹਨੂੰ ਕਹਿੰਦਾ ਕਿ ਤੂੰ ਯਾਰ ਆਰਾਮ ਕਰਿਆ ਕਰ, ਤੂੰ ਥੱਕ ਜਾਂਦਾ ਹੈ ਤੂੰ। ਕਹਿੰਦਾ ਨਹੀਂ ਨਹੀਂ ਨਹੀਂ। ਫਿਰ ਉਹਨੇ ਮੇਰੇ ਨਾਲ ਟਰਾਂਸਲੇਟਰ ਸੀ, ਉਹਨੇ ਟਰਾਂਸਲੇਟ ਕੀਤਾ ਕਿ ਟੀਚਰ ਕਹਿ ਰਿਹਾ ਹੈ ਕਿ ਬੱਚਾ ਕਹਿੰਦਾ है कि जितने भी दिन हैं तो उसमें मैं बाद में तो मुझे आराम ही करना है ना 6-7 महीने के बाद, तो अभी क्यों मैं आराम करूं। अच्छा ਬੱਚੇ ਦੀ ਸਪਿਰਿਟ ਐਸੀ ਉਹ ਮੈਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਪੂਰੇ ਵਿੱਚ ਕਿ ਮੈਂ ਆਪਣੀ ਕਮੈਂਟਰੀ ਕਮ ਅਜ਼ ਕਮ ਰੱਖੀ, ਬਾਕੀ ਸਾਰੇ ਕੇ ਸਾਰੇ ਉਹ ਜਿਹੜੇ ਨੇ ਉਹ ਇੱਕ ਤਾਸੁਰਾਤੀ ਕਿਸਮ ਦਾ ਪੈਕੇਜ ਸੀ। ਮੈਨੂੰ ਪ੍ਰੋਫੈਸ਼ਨਲ ਸੈਟਿਸਫੈਕਸ਼ਨ ਹੋਈ ਕਿ ਯਾਰ ਕੋਈ ਐਟਲੀਸਟ ਕੁਝ ਹਿਊਮਨ ਐਲੀਮੈਂਟ ਕੈਪਚਰ ਕੀਤਾ ਮੈਂ। ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਉੱਥੇ। ਅੱਛਾ ਹੁਣ ਐਸੇ ਕਹਾਣੀ ਤੋਂ ਮੈਂ ਆਉਂਦੀ ਹਾਂ 2005 ਦਾ ਜ਼ਲਜ਼ਲਾ ਜਿਹੜਾ ਇੱਕ ਲੋਕ ਰੋ ਨਹੀਂ ਪਾ ਰਹੇ ਸਨ। हाँ भाई देखो ना, अगर फ़र्ज़ करो कि बालाकोट सी कोई 60-70 हज़ार आबादी है, हर घर चों एक या दो बंदे मर गए ने ते उत्थे सकता ही हो सकता है। मतलब उत्थे किसी दे भी रोण दी की अहमियत है, कौन ਉਹਦਾ ਰੋਣਾ ਸੁਣੇਗਾ ਲੇਕਿਨ ਔਰ ਰੋਏਗਾ ਵੀ ਕਿਉਂ। ਰੋਣਾ ਤਾਂ ਇਹ ਹੁੰਦਾ ਨਾ ਕਿ ਆਪਣਾ ਦੁੱਖ ਇੱਕ ਕਿਸੇ ਵੱਖਰੇ ਤਰੀਕੇ ਨਾਲ ਤੁਸੀਂ, ਮੈਂ ਤੁਹਾਨੂੰ ਦੱਸ ਰਿਹਾ ਤੁਹਾਡਾ ਵੀ ਸੇਮ ਦੁੱਖ ਹੈ ਤੇ ਅਸੀਂ ਤੇ ਬਰਾਬਰ ਹੋ ਗਏ ਨਾ। ਤੇ ਉੱਥੇ ਸੋਗ ਦਾ ਐਲੀਮੈਂਟ ਜਿਹੜਾ ਹੈ ਉਹ ਸਖਤਾ ਤੇ ਖਾਮੋਸ਼ੀ ਦੀ ਸ਼ਕਲ ਵਿੱਚ ਉਹ ਟਲ ਗਿਆ ਸੀ। ਉਹ ਮੈਂ ਵੇਖਿਆ। ਫਿਰ ਇੱਕ ਸੀ ਕੜੀ ਦੁਪੱਟਾ ਦਾ ਮੈਨੂੰ ਯਾਦ ਹੈ ਕਿ ਇੱਕ ਬੱਚਾ ਰਹਿ ਗਿਆ ਸੀ, ਉਹ ਫੈਮਿਲੀ ਸ਼ਾਇਦ ਉਹਦੀ ਪੂਰੀ ख़त्म ਹੋ ਗਈ ਸੀ ਤੇ ਮੈਂ ਗਿਆ ਔਰ ਬਾਜ਼ ਔਕਾਤ ਬਹੁਤ ਇੰਤਹਾਈ ਸ਼ਰਮਿੰਦਗੀ ਵੀ ਹੁੰਦੀ ਹੈ, ਬੰਦੇ ਨੂੰ ਗੁੱਸਾ ਵੀ ਆਉਂਦਾ ਕਿ ਯਾਰ ਤੁਸੀਂ ਬਹੁਤ ਹੀ ਲੱਗਦਾ ਹੈ ਕਿ ਕਿਸੇ ਜ਼ਲੀਲ ਸ਼ੋਬੇ 'ਚ ਆ ਗਏ ਹੋ। ਹੁਣ ਮੇਰੇ ਕੋਲ ਸਿਵਾਏ ਮਾਈਕ ਦੇ ਟੇਪ ਰਿਕਾਰਡਰ ਦੇ ਹੋਰ ਕੀ ਸੀ, ਮੈਂ ਉਹਨਾਂ ਦੀ ਆਵਾਜ਼ ਹੀ ਪਹੁੰਚਾ ਸਕਦਾ ਸੀ। ਤੇ ਉਹ ਮੈਨੂੰ ਕਹਿੰਦਾ ਕਿ मैं क्या मुझसे बात करो तो कहाँ है तुम्हारी फैमिली वैमिली। कहने लगा नहीं मुझे ना सर्दी लग रही है, कंबल चाहिए। मैंने कहा कि अच्छा कंबल चाहिए, मैं आपको ला के दूँगा। कहने लगे नहीं, आपसे पहले भी ऐसे लोग आए थे, वो कहते थे ला के दूँगा, फिर वो नहीं लेके आए, पहले मुझे कंबल चाहिए। खैर मैं वहाँ कोई एमिरेट्स का कैंप लगा हुआ था, वहाँ गया और उनसे कहा कि यार वो कहने लगे हम कलेक्टिवली एड तकसीम करते हैं, इंडिविजुअली किसी को नहीं देते। मैंने कहा यार ये वाला केस है, अब अगर तुम्हारी समझ में आ रहा है तो दे दो वरना ठीक है। उसने एक कंबल जो है मुझे दे दिया। फिर मैं वहाँ आया तो बच्चा वहीं खड़ा हुआ था, इसलिए कि उसका तो घर ही नहीं था तो वो जाता कहाँ, वहीं खड़ा रहना था उसे। तो फिर मैंने उसको कंबल दिया, फिर बिठाया, मेरे पास पानी था बोतल में, मैंने उसे पिलाया। मैंने कहा अब बताओ। फिर उसने थोड़ा सा खुलना शुरू किया। अच्छा उसमें होता ये कि जैसे ट्रेजेडी ये होती है जो कि अब गज़ा के बच्चों में भी है कि अब वो तो नहीं समझ सकते कि उनके ऊपर क्या क़यामत गुजर गई, तो उनकी स्पीच चली जाती है। बड़ा तो फिर भी अपने आप को रैशनलाइज कर लेता है कि यार ये हुआ तो ये हो गया,
बच्चा तो प्रोसेस नहीं कर सकता। तो वो जो बच्चा था गड़ी दुपट्टा में मुझे मिला, वो उसको बड़ा सिवियर नॉर्मल बच्चा, मुझे पता था कि उसकी स्पीच आम दिनों में बहाल थी, लेकिन वो बहुत ही खुद पे को ज़ोर लगा लगा के मुझे बोल रहा था। तो मैंने भी उसको बहुत ज़्यादा फिर 2-3 मिनट के बाद मैंने कहा अच्छा मैं ठीक है, मैं तुम्हारी बात समझ गया हूँ। तो मुझे ऐसा लगा कि वो शायद उसका इंडिविजुअल एक्सपीरियंस था। अब मैंने आर्टिकल पढ़ा गज़ा के बारे में कि वहाँ तो जो बच्चे हैं 3-4 साल की उम्र से लेके 12 साल तक की उम्र के 50% 60% जो हैं वो स्पीच उनकी जा चुकी है। इसलिए कि बोलने का कोई मतलब ही नहीं है। लफ्ज़ जहाँ अपने मानी खो दें, जहाँ चीख अपने मानी खो दे, तो वहाँ जो एक प्रोटेक्टिव शील्ड है वो आपको अपने उसमें ले लेती है घेरे में। तो फिर तुसी नेचर ही ਤੁਹਾਨੂੰ ਸਿਕਿਉਰ ਕਰਦੀ ਹੈ, ਤੁਸੀਂ ਖੁਦ ਨਹੀਂ ਸੋਚਦੇ ਕਿ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ। ਤੇ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਹੋਈਆਂ ਨੇ। ਲੇਕਿਨ ਫਿਰ ਉਹੀ ਹੁੰਦਾ ਹੈ ਕਿ ਯਾਰ ਪ੍ਰੋਫੈਸ਼ਨ ਹੁਣ ਚੁਣ ਲਿਆ ਤੇ ਚੁਣ ਲਿਆ। ਹੁਣ ਅਗਰ ਕਸਾਈ ਨੂੰ ਬੱਕਰੇ ਦੇ ਨਾਲ ਪਿਆਰ ਹੋ ਜਾਏ ਤੇ ਫਿਰ ਇਹ ਚੰਗੀ ਗੱਲ ਤੇ ਨਹੀਂ ਹੈਗੀ, ਤੇ ਉਹ ਕਰਨਾ ਪੈਂਦਾ ਹੈ।